ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਪਹਿਲੀ ਈਮੇਲ ਆਈ ਹੈ ਮੇਘਰਾਜ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਟੀਵੀ 84 ਦੀ ਸਾਰੀ ਟੀਮ ਦਾ ਦਿਲ ਦੀਆਂ ਧੜਕਣਾਂ ਤੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬੜੇ ਹੀ ਸੱਚੇ ਅਤੇ ਸੁੱਚੇ ਕਦਮਾਂ ਨਾਲ ਬੇਖੌਫ ਹੋ ਕੇ ਬੜੀ ਹੀ ਇਮਾਨਦਾਰੀ ਨਾਲ 2 ਸਾਲ ਦਾ ਸਫ਼ਰ ਤੈਅ ਕਰਕੇ ਤੀਜੇ ਸਾਲ ਵਿੱਚ ਪ੍ਰਵੇਸ਼ ਕੀਤਾ ਹੈ। ਔਰ ਅਸੀਂ ਇਸ ਖਾਲਿਸਤਾਨ ਟੀਵੀ ਦੇ ਸਾਰੀ ਟੀਮ ਨੂੰ ਨਵੇਂ ਸਾਲ ਦੀ ਅਤੇ ਟੀਵੀ 84 ਦੇ ਤੀਜੇ ਸਾਲ ਵਿੱਚ ਪ੍ਰਵੇਸ਼ ਹੋਣ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਔਰ ਆਪਣੇ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਆਪਣੀ ਨਿਗਰਾਨੀ ਹੇਠ ਇਸ ਖਾਲਿਸਤਾਨੀ ਟੀਵੀ ਨੂੰ ਚਲਾਉਣ। ਔਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਨਵਾਂ ਸਾਲ ਖਾਲਿਸਤਾਨ ਦੀ ਹੋਂਦ ਨਾਲ ਸ਼ੁਰੂ ਹੋਵੇਗਾ। ਔਰ ਡਾਕਟਰ ਸਾਹਿਬ ਜੀ, ਮੇਰੇ ਖਿਆਲ ਨਾਲ ਇਸ ਟੀਵੀ 84 ਨੂੰ ਦੇਖ ਕੇ 65 ਜਾਂ 70% ਸਿੱਖਾਂ ਵਿੱਚ ਜਾਗਰੂਕਤਾ ਆਈ ਹੈ ਅਤੇ ਡਾਕਟਰ ਸਾਹਿਬ ਜੀ, ਮੈਨੂੰ ਅਨਪੜ੍ਹ ਬੰਦੇ ਨੂੰ ਵੀ ਆਪ ਜੀ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ, ਜਿਸ ਦਾ ਸਬੂਤ ਇਹ ਹੈ ਕਿ ਮੈਂ ਆਪ ਜੀ ਨੂੰ ਮੇਲ ਲਿਖਦਾ ਹਾਂ। ਔਰ ਡਾਕਟਰ ਸਾਹਿਬ ਜੀ, ਅਸੀਂ 101% ਆਪ ਜੀ ਕੋਲੋਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਪੂਰੀ ਇਮਾਨਦਾਰੀ ਨਾਲ ਔਰ ਬੇਖੌਫ ਹੋ ਕੇ ਖਾਲਿਸਤਾਨ ਦੀ ਸੇਵਾ ਲਈ ਕੰਮ ਕਰਦੇ ਰਹੋ। ਸਾਡੀ ਜਿੰਦ ਸਾਡੀ ਜਾਨ, ਖਾਲਿਸਤਾਨ ਖਾਲਿਸਤਾਨ ਜਿੰਦਾਬਾਦ। ਜੀ ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਵੀ, ਮੁਬਾਰਕਬਾਦ ਵੀ ਦਿੱਤੀ ਨਵੇਂ ਸਾਲ ਦੀ, 2 ਸਾਲ ਪੂਰੇ ਹੋਣ ਦੀ ਵੀ ਵਧਾਈ ਦਿੱਤੀ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਸਾਡਾ ਨਵਾਂ ਸਾਲ ਉਦੋਂ ਹੀ ਸ਼ੁਰੂ ਹੋਏਗਾ ਜਦੋਂ ਸਾਡਾ ਦੇਸ਼ ਖਾਲਿਸਤਾਨ, ਜਿੱਥੇ ਅਸੀਂ ਆਜ਼ਾਦੀ ਦੇ ਨਾਲ ਜਿਹੜਾ ਹੈ ਉਹ ਆਪਣੀ ਕਿਸਮਤ ਆਪ ਕੱਢ ਸਕਾਂਗੇ ਜੀ, ਉਸ ਦੀ ਤਾਮੀਰ ਹੋਏਗੀ। ਔਰ ਇਹੀ ਗੱਲ ਜਦੋਂ ਅਸੀਂ ਬਾਬਾ ਮਾਨੋਚਾਲ ਉਹਨਾਂ ਦੀ ਨਜ਼ਮ ਸ਼ੇਅਰ ਕੀਤੀ ਤਾਂ ਮੈਂ ਉਹਨਾਂ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਬਹੁਤ ਸਾਰਿਆਂ ਨੇ ਕਾਲਾਂ ਕਰਕੇ ਬਹੁਤ ਐਪਰੀਸ਼ੀਏਟ ਕੀਤਾ ਕਿ ਅਸੀਂ ਇਤਿਹਾਸ ਦੇ ਵਿੱਚ ਗਵਾਚੀ ਹੋਈ ਇਸ ਇੱਕ ਬੜੀ ਕੀਮਤੀ ਸ਼ੈ ਨੂੰ ਸਾਹਮਣੇ ਲਿਆਂਦਾ। ਸੋ ਮੈਂ ਸਮਝਦਾ ਵੀ ਉਹਨਾਂ ਦਾ ਵੀ ਇਹੀ ਸੀ ਕਿ ਭਾਈ ਮੈਂ ਕਿਵੇਂ ਨਵਾਂ ਵਰ੍ਹਾ ਮੁਬਾਰਕ ਕਹਿ ਸਕਦਾ। ਸੋ ਸਾਡਾ ਤਾਂ ਉਦੋਂ ਹੀ ਹੋਏਗਾ ਜਦੋਂ ਸਾਡੇ ਬਾਗੀ ਬਹਾਰ ਆਏਗੀ। ਸੋ ਬਾਗੀ ਬਹਾਰ ਤਾਂ ਖਾਲਿਸਤਾਨ ਦੀ ਕਾਇਮੀ ਦਾ ਹੀ ਨਾਂ ਹੈ। ਔਰ ਉਹਨਾਂ ਨੇ ਟੀਵੀ 84 ਦੀ ਸਲਾਹਤਾ ਕੀਤੀ ਹੈ ਕਿ 65-70% ਸਿੱਖਾਂ 'ਚ ਜਾਗਰੂਕਤਾ ਆਈ ਹੈ। ਉਹਨਾਂ ਨੇ ਆਪਣੇ ਆਪ ਨੂੰ ਵੀ ਨਿਮਾਣੇਪਨ ਦੇ ਨਾਲ ਕਿ ਭਾਈ ਮੈਂ ਅਨਪੜ੍ਹ ਸੀ, ਮੈਨੂੰ ਗਿਆਨ ਵੀ ਮਿਲਿਆ ਔਰ ਲਿਖਣ ਦੀ ਜਾਚ ਵੀ ਆਈ ਹੈ। ਸੋ ਅਸੀਂ ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਉਹ ਵੰਸ ਇਨ ਏ ਵਾਈਲ ਕਾਲ ਵੀ ਕਰ ਲੈਂਦੇ ਨੇ ਜੀ। ਹਰ ਵਾਰ ਤਾਂ ਮੈਂ ਨਹੀਂ ਉਹਨਾਂ ਨਾਲ ਗੱਲ ਕਰ ਸਕਦਾ ਹੁੰਦਾ, ਕਿਤੇ ਨਾ ਕਿਤੇ ਬਿਜ਼ੀ ਹੁੰਦਾ, ਪਰ ਮੈਂ ਇਹਨਾਂ ਨੂੰ ਬਹੁਤ ਪਿਆਰ ਵੀ ਕਰਦਾ ਔਰ ਇਹਨਾਂ ਦਾ ਰਿਗਾਰਡ ਕਰਦਾ ਕਿ ਜਿਸ ਪੈਸ਼ਨ ਦੇ ਨਾਲ, ਜਿਸ ਜਿਹੜਾ ਇਸ਼ਕ ਹੈ ਜਿਹਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਹਾਲਾਂਕਿ ਬਹੁਤ ਲੋਕ ਮਿਲਦੇ ਨੇ, ਗੱਲਾਂ ਬਹੁਤ ਕਰਦੇ ਨੇ, ਵੱਡੀਆਂ ਵੱਡੀਆਂ ਗੱਲਾਂ, ਪਰ ਮੈਨੂੰ ਪਤਾ ਹੁੰਦਾ ਕਿ ਵੀ ਮੈਂ ਵੀ ਆਪਣੀ ਉਸ ਨਿਮਰਤਾ ਨੂੰ ਰੱਖਦਿਆਂ ਹਰ ਇੱਕ ਨੂੰ ਹੀ ਤਸਲੀਮ ਕਰਦਾ। ਲੇਕਿਨ ਇਹੋ ਜਿਹੇ ਜਿਹੜੇ ਪਿਆਰੇ ਨੇ ਗੁਰੂ ਕੇ, ਜਿਨ੍ਹਾਂ ਦੇ ਉੱਤੇ ਗੁਰੂ ਦੀ ਆਪਣੀ ਮਿਹਰ ਹੈ, ਉਹੀ ਉਸ ਪੀੜ ਨੂੰ ਜਿਹੜੀ ਕਿ ਸਾਡੇ ਭਰਾਵਾਂ ਭੈਣਾਂ ਦੀ ਉਹਨੂੰ ਮਹਿਸੂਸ ਕਰਦੇ ਨੇ ਔਰ ਯਥਾ ਸ਼ਕਤ ਇਹ ਜਿਹੜੇ ਨੇ ਫਿਰ ਆਪਣੇ ਦਸਵੰਧ 'ਚੋਂ ਮਦਦਗਾਰ ਵੀ ਹੁੰਦੇ ਨੇ। ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ। ਜੀ ਡਾਕਟਰ ਸਾਹਿਬ, ਸਾਡੇ ਕੋਲ ਇੱਕ ਨਜ਼ਮ ਆਈ ਹੈ ਜਿਹੜੀ ਲਿਖੀ ਹੋਈ ਹੈ ਭਾਈ ਪਰਮਜੀਤ ਪੰਜਵੜ ਜੀ ਨੇ। ਇਹ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ। ਹਾਂ, ਮੈਂ ਇੱਥੇ ਦੱਸ ਦਿਆਂ ਕਿ ਭਾਈ ਪਰਮਜੀਤ ਸਿੰਘ ਪੰਜਵੜ ਸਾਡੇ ਸੰਘਰਸ਼ ਦੇ ਜਿਹੜੇ ਨੇ ਉਹ ਬੜੇ ਮੋਹਤਬਰ ਆਗੂ ਨੇ ਜੀ। ਬੇਸ਼ੱਕ ਸਰਕਾਰਾਂ ਤਾਂ ਹਰ ਇੱਕ ਨੂੰ ਹੀ ਕਿਸੇ ਨੂੰ ਕੁਛ ਲੇਬਲ ਕਰ ਦਿੰਦੀਆਂ, ਕਿਸੇ ਨੂੰ ਕੁਛ ਲੇਬਲ ਕਰ ਦਿੰਦੀਆਂ, ਲੇਕਿਨ ਇਹਨਾਂ ਦੇ ਪਰਿਵਾਰ ਔਰ ਕੁੱਲ ਮਿਲਾ ਕੇ ਕੌਮ ਪ੍ਰਤੀ ਜਿਹੜੀ ਇਹਨਾਂ ਦੀ ਸੇਵਾ ਹੈ ਉਸ ਦਾ ਸ਼ਾਇਦ ਮੈਂ ਜ਼ਿਆਦਾ ਜ਼ਿਕਰ ਇਸ ਫਾਰਮੈਟ ਰਾਹੀਂ ਨਾ ਕਰ ਸਕਦਾ ਹੋਵਾਂ ਜੀ। ਲੇਕਿਨ ਜਿਵੇਂ ਬਾਬਾ ਮਾਨੋਚਾਲ ਇੱਕ ਯੋਧੇ ਹੋਣ ਦੇ ਨਾਲ ਨਾਲ ਇੱਕ ਬੜੇ ਸੰਵੇਦਨਸ਼ੀਲ ਕਵੀ ਵੀ ਸਨ। ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਹੋਰਾਂ ਦੀ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਨਜ਼ਮ ਮੇਰੀਆਂ ਨਿਗਾਹਾਂ 'ਚੋਂ ਗੁਜ਼ਰੀ ਤਾਂ ਮੈਂ ਇਸ ਨੂੰ ਸਮਝਿਆ ਕਿ ਵੀ ਸ਼ੇਅਰ ਕੀਤਾ ਜਾਏ ਕਿ ਕਿਵੇਂ ਜਿਹੜੇ ਸਾਡੇ ਉਹ ਬਹਾਦਰ ਯੋਧੇ ਜਿਨ੍ਹਾਂ ਨੇ ਆਪਣੀ ਲਾਈਫ ਔਨਲਾਈਨ ਲਾਈ ਹੋਈ ਹੈ ਕੌਮ ਦੀ ਆਜ਼ਾਦੀ ਦੇ ਲਈ, ਉਹ ਵੀ ਜਿਹੜੇ ਮੂਲ ਪੰਥਕ ਮੁੱਦੇ ਨੇ ਉਹਨਾਂ ਬਾਰੇ ਕਿਵੇਂ ਸੋਚਦੇ ਨੇ ਔਰ ਉਸ ਦੇ ਨਾਲ ਉਸ ਨੂੰ ਆਪਣੀ ਸ਼ਾਇਰਾਨਾ ਜਿਹੜੀ ਗਿਫਟ ਹੈ ਉਸ ਰਾਹੀਂ ਕਿਵੇਂ ਜਿਹੜਾ ਉਹਨਾਂ ਨੇ ਸ਼ਬਦਾਂ ਦੇ ਵਿੱਚ ਪਰੋਇਆ। ਸੋ ਇਹ ਨਜ਼ਮ ਜਿੱਥੇ ਨਾਨਕਸ਼ਾਹੀ ਕੈਲੰਡਰ ਜਿਹੜੀ ਵੱਖਰੀ ਹੋਂਦ ਹੈ ਉਸ ਨੂੰ ਐਂਡੋਰਸ ਕਰਦੀ ਹੈ, ਉੱਥੇ ਸਾਡੇ ਇਸ ਯੋਧੇ ਵੀਰ ਦੀ
ਜਿਹੜੀ ਕਾਵਿਕ ਕਲਾ ਹੈ ਉਸ ਨੂੰ ਵੀ ਸਾਹਮਣੇ ਲਿਆਂਦੀ ਹੈ। ਜੀ, ਨਾਨਕਸ਼ਾਹੀ ਕੈਲੰਡਰ ਸਾਡੀ ਵੱਖਰੀ ਪਹਿਚਾਨ ਹੈ। ਨਾਨਕਸ਼ਾਹੀ ਕੈਲੰਡਰ ਸਾਡੀ ਵੱਖਰੀ ਪਹਿਚਾਨ ਹੈ। ਵੱਖਰੀ ਪਛਾਣ ਸਾਡੀ ਕੌਮੀ ਜਿੰਦ ਜਾਨ ਹੈ। ਵੱਖਰਾ ਗ੍ਰੰਥ ਸਾਡਾ, ਵੱਖਰਾ ਪੰਥ ਸਾਡਾ। ਪੰਥ ਦੀ ਪਛਾਣ ਉੱਚਾ ਝੁਲਦਾ ਨਿਸ਼ਾਨ ਹੈ। ਕਿਰਤ ਕਰੋ ਵੰਡ ਛਕੋ ਸਾਡਾ ਸੱਭਿਆਚਾਰ ਹੈ। ਲੋਕਾਂ ਦੀ ਕਮਾਈ ਖਾਣੀ ਸਾਨੂੰ ਤਰੀਕਾਰ ਹੈ। ਨਾਮ ਜਪੋ ਖੁਸ਼ੀ ਵਸੋ ਬਾਬੇ ਦਾ ਬਖਾਨ ਹੈ। ਨਾਨਕਸ਼ਾਹੀ ਕੈਲੰਡਰ ਸਾਡੀ ਵੱਖਰੀ ਪਹਿਚਾਨ ਹੈ। ਮਿੱਟੀ ਦਾ ਪਿਆਰ ਸਾਡੀ ਰੂਹ ਵਿੱਚ ਵਸਦਾ, ਡੁੱਲਿਆ ਜੋ ਲਹੂ ਸਾਡੇ ਵੱਡਿਆਂ ਦਾ ਦਸਦਾ। ਮਾਣ ਸਾਡੇ ਮੋਢਿਆਂ ਦਾ ਤੀਰ ਤੇ ਕਮਾਨ ਹੈ। ਨਾਨਕਸ਼ਾਹੀ ਕੈਲੰਡਰ ਸਾਡੀ ਵੱਖਰੀ ਪਹਿਚਾਨ ਹੈ। ਪੋਥਾਂ ਪੰਜਾਬ ਦੇ ਪੰਜਾਬੀ ਸਾਨੂੰ ਦੱਸਦੇ, ਪੰਜ ਦਰਿਆਵਾਂ ਦੇ ਹਾਂ ਹਿੱਕ ਉੱਤੇ ਵਸਦੇ। ਦੇਸੀ ਨਹੀਂ ਖੁਰਾਕਾਂ ਤੇ ਪੰਜਾਬੀ ਸਾਡੀ ਜ਼ੁਬਾਨ ਹੈ। ਨਾਨਕਸ਼ਾਹੀ ਕੈਲੰਡਰ ਸਾਡੀ ਵੱਖਰੀ ਪਹਿਚਾਨ ਹੈ। ਮਿਟਾਉਣ ਲਈ ਪਛਾਣ ਵੈਰੀ ਚਾਲਾਂ ਬਹੁਤ ਚੱਲਦੇ, ਛਾਪ ਕੇ ਕੈਲੰਡਰ ਸਾਨੂੰ ਬਿਕਰਮੀ ਨੇ ਘੱਲਦੇ। ਚਲਦੀ ਨਹੀਂ ਚਾਲ ਹੁਣ ਸਿੱਖ ਸੂਝਵਾਨ ਹੈ। ਨਾਨਕਸ਼ਾਹੀ ਕੈਲੰਡਰ ਸਾਡੀ ਵੱਖਰੀ ਪਹਿਚਾਨ ਹੈ। ਮਿਟਾਉਣ ਲਈ ਪਛਾਣ ਸਾਡੀ ਘੇਰਾ ਸਾਨੂੰ ਪਾਇਆ ਸੀ, ਫੌਜਾਂ ਤਾਈਂ ਚਾੜ ਦਰਬਾਰ ਸਾਹਿਬ ਢਾਇਆ ਸੀ। ਚੁੱਕ ਲਿਆ ਖਾਲਸੇ ਆਜ਼ਾਦੀ ਦਾ ਨਿਸ਼ਾਨ ਹੈ। ਨਾਨਕਸ਼ਾਹੀ ਕੈਲੰਡਰ ਸਾਡੀ ਵੱਖਰੀ ਪਹਿਚਾਨ ਹੈ। ਕਰਨਾ ਏ ਐ ਤੇ ਪਹਿਚਾਨ ਨੂੰ ਬਚਾਉਣਾ ਏ, ਗੈਰਾਂ ਦੀਆਂ ਚਾਲਾਂ ਨੂੰ ਅਸਫਲ ਬਣਾਉਣਾ ਏ। ਪੰਥ ਦੀ ਪਛਾਣ ਸਾਡਾ ਦੀਨ ਅਤੇ ਈਮਾਨ ਹੈ। ਨਾਨਕਸ਼ਾਹੀ ਕੈਲੰਡਰ ਸਾਡੀ ਵੱਖਰੀ ਪਹਿਚਾਨ ਹੈ। ਨਾਨਕਸ਼ਾਹੀ ਕੈਲੰਡਰ ਨੂੰ ਮਨ ਵਿੱਚ ਵਸਾਈਏ ਜੀ, ਪੁਰਬ ਦੇ ਦਿਹਾੜੇ ਇਸ ਮੁਤਾਬਕ ਹੀ ਮਨਾਈਏ ਜੀ। ਗੈਰਾਂ ਦੇ ਕੈਲੰਡਰਾਂ ਦਾ ਛੱਡਣਾ ਧਿਆਨ ਹੈ। ਨਾਨਕਸ਼ਾਹੀ ਕੈਲੰਡਰ ਸਾਡੀ ਵੱਖਰੀ ਪਹਿਚਾਨ ਹੈ। ਸਿੱਖੀ ਦੇ ਉਦੇਸ਼ਾਂ ਵਿੱਚ ਸਭ ਲਈ ਪਿਆਰ ਹੈ। ਦੋਖੀਆਂ ਦੇ ਲਈ ਸਾਡੇ ਹੱਥ ਤਲਵਾਰ ਹੈ। ਪਰਮ ਦਾ ਸੰਗਤਾਂ ਨੂੰ ਲੱਖ ਲੱਖ ਪ੍ਰਣਾਮ ਹੈ। ਨਾਨਕਸ਼ਾਹੀ ਕੈਲੰਡਰ ਸਾਡੀ ਵੱਖਰੀ ਪਹਿਚਾਨ ਹੈ। ਜੀ ਡਾਕਟਰ ਸਾਹਿਬ, ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਗੁਰੂ ਚਰਨਾਂ 'ਚ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦੇ ਹਾਂ ਔਰ ਇਹ ਆਸ ਵੀ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਜਿੱਥੇ ਦੂਸਰੇ ਪਾਸੇ ਦ੍ਰਿੜਤਾ ਨਾਲ ਕੌਮੀ ਘਰ ਦੇ ਲਈ ਲੱਗੇ ਹੋਏ ਨੇ, ਉੱਥੇ ਆਪਣੀ ਇਸ ਕਾਵਿਕ ਕਲਾ ਨੂੰ ਵੀ ਪੂਰਾ ਬਰਕਰਾਰ ਰੱਖਣਗੇ ਔਰ ਇਵੇਂ ਹੀ ਕੁਛ ਨਾ ਕੁਛ ਜਿਹੜਾ ਕ੍ਰੀਏਟਿਵ ਲਿਖਦੇ ਰਹਿਣਗੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਇਸ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।